ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਮੈਸੇਜ ਆਇਆ ਹੈ ਪੈਟਰੀਅਟ ਇੰਡੀਅਨ ਦੀ ਆਈਡੀ ਤੋਂ। ਇਹ ਲਿਖਦੇ ਹਨ, ਜਦ ਤੁਸੀਂ ਪੁਲਿਸ ਅਫਸਰਾਂ ਦੇ ਮਾਰੇ ਜਾਣ ਤੇ ਮਹਿਸੂਸ ਕਰਦੇ ਹੋ ਕਿ ਤਾਂ ਫਿਰ ਅੱਤਵਾਦੀਆਂ ਦੀ ਮੌਤ ਨੂੰ ਸਵੀਕਾਰ ਕਰਿਆ ਕਰੋ, ਉਹਨਾਂ ਵਾਰੀ ਕਿਉਂ ਰੋਣਾ ਰੋਂਦੇ ਹੋ ਅਤੇ ਉਸ ਨੂੰ ਝੂਠਾ ਪੁਲਿਸ ਮੁਕਾਬਲਾ ਕਰਾਰ ਦਿੰਦੇ ਹੋ। ਤੁਸੀਂ ਐਸਐਸਪੀ ਗੋਬਿੰਦ ਰਾਮ ਨੂੰ ਖੁਫੀਆ ਤਰੀਕੇ ਨਾਲ ਉਸਦੇ ਆਫਿਸ 'ਚ ਬੰਬ ਰੱਖ ਕੇ ਮਾਰਿਆ ਸੀ। ਇਹ ਤਾਂ ਕੋਈ ਬਹਾਦਰੀ ਨਾ ਹੋਈ, ਇਹ ਤਾਂ ਡਰਪੋਕਾਂ ਵਾਲਾ ਕੰਮ ਹੈ। ਭਾਰਤ ਪਰ 'ਚ ਹਜ਼ਾਰਾਂ ਐਸਐਸਪੀ ਹਨ ਤੇ ਲੱਖਾਂ ਬਣਨ ਨੂੰ ਤਿਆਰ ਬੈਠੇ ਹਨ। ਤੁਸੀਂ ਸਾਰਿਆਂ ਨੂੰ ਮਾਰ ਨਹੀਂ ਸਕਦੇ। ਜੀ ਡਾਕਟਰ ਸਾਹਿਬ ਦੇਖੋ, ਪੈਟਰੀਓਟ ਇੰਡੀਅਨ ਜੀ ਨੂੰ ਪਤਾ ਨਹੀਂ ਗੋਬਿੰਦ ਰਾਮ ਕਿੱਥੋਂ ਯਾਦ ਆ ਗਿਆ। ਕਹਿਣਾ ਜਿਵੇਂ ਵੀ ਇਹਨਾਂ ਦੀਆਂ ਜੋ ਫੇਕ ਆਈਡੀਜ਼ ਨੇ ਜਾਂ ਅਸਲੀ ਨੇ, ਪਤਾ ਨਹੀਂ ਕੌਣ ਨੇ ਜੀ, ਪਰ ਇਹ ਅੱਡ ਪਾਸਿਓਂ ਅਟੈਕ ਕਰਦੇ ਨੇ। ਕੁਛ ਦੀ ਪੋਜੀਸ਼ਨ ਜਿਹੜੀ ਆ ਉਹ ਸਿਧਾਂਤਕ ਲੈ ਲੈਂਦੇ ਨੇ, ਕੁਛ ਜਿਹੜੇ ਨੇ ਉਹ ਮਡ ਸਲਿੰਗਿੰਗ ਤੇ ਆ ਜਾਂਦੇ ਨੇ, ਕੁਛ ਟੋਟਲੀ ਜਦੋਂ ਤੁਸੀਂ ਥੋੜਾ ਜਿਹਾ ਸ਼ਾਂਤੀ ਪ੍ਰਸ਼ਾਦ ਜੀ ਨੂੰ ਹਿਲਾਓ ਤੇ ਮੈਨੂੰ ਹਮੇਸ਼ਾ ਉਹ ਸੁਥਰੇ ਦੀ ਗੱਲ, 6ਵੇਂ ਪਾਤਸ਼ਾਹ ਦੇ ਹਜ਼ੂਰ ਇੱਕ ਸਿੱਖ ਜਿਹੜਾ ਜੰਗਲ ਚੋਂ ਜਿਸ ਨੂੰ ਲਿਆਂਦਾ 6ਵੇਂ ਪਾਤਸ਼ਾਹ ਨੇ, ਉਸ ਜਿਹੜਾ ਵਿਚਾਰਾ ਲਾਵਾਰਸ ਕਰਕੇ ਕਿਸੇ ਨੇ ਸੁੱਟਿਆ ਸੀ ਔਰ ਜਦੋਂ ਉਹਨੂੰ ਦੇਖਿਆ ਲਿਬੜਿਆ ਸੀ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਇਹ ਤੇ ਸੁਥਰੇ ਜੀ। ਤੇ ਉਸ ਬਾਰੇ ਆਂਦਾ ਹੈ ਕਿ ਵੀ ਇੱਕ ਬਹੁਤ ਵੱਡਾ ਯੋਗੀ ਸੰਨਿਆਸੀ ਜਿਹੜਾ ਆਇਆ, ਉਹਨੇ ਆਪਣਾ ਨਾਂ ਜਿਹੜਾ ਉਹ ਸ਼ਾਂਤੀ ਪ੍ਰਸ਼ਾਦ ਦੱਸਿਆ ਤੇ ਉਹ ਮਹਾਰਾਜ ਦੇ ਪਿੱਛੇ ਖੜਾ ਕੁਛ ਨਾ ਕੁਛ ਕਰ ਰਿਹਾ ਔਰ ਇਨ ਦਾ ਐਂਡ ਉਹਨੇ ਉਹਨੂੰ ਭੜਕਾ ਦਿੱਤਾ ਸ਼ਾਂਤੀ ਪ੍ਰਸ਼ਾਦ ਨੂੰ ਔਰ ਉਹ ਖਲੋ ਗਿਆ, ਉਹਨੂੰ ਕੁਛ ਨਾ ਕੁਛ ਕਰਦੇ ਪਿੱਛੋਂ। ਤੇ ਉਹ ਗੁਰੂ ਸਾਹਿਬ ਨੂੰ ਕਹਿੰਦਾ ਜੀ ਤੁਸੀਂ ਇਹਨੂੰ, ਇਹ ਤੁਸੀਂ ਚੰਗੇ ਇੱਥੇ ਤੁਸੀਂ ਰੱਖੇ ਹੋਏ ਨੇ ਮਸਖਰੇ, ਇਹ ਤੁਹਾਡਾ, ਮੈਂ ਤਾਂ ਕਿਹਾ ਸੀ ਵੀ ਸਾਧਾਂ ਦੀ ਸੰਗਤ ਹੈ, ਭਲੇ ਲੋਕਾਂ ਦੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਸੁਥਰਿਆ ਕੀ ਕੀਤਾ ਜੀ? ਕਹਿੰਦਾ ਜੀ ਮੈਂ ਤਾਂ ਜਰਾ ਟੈਸਟ ਹੀ ਕੀਤਾ ਸੀ ਵੀ ਇਹ ਸ਼ਾਂਤੀ ਸਰੂਪ ਨੇ ਕਿ ਨਹੀਂ। ਕਹਿੰਦੇ ਮੈਂ ਪਹਿਲਾਂ ਜਰਾ ਥੋੜਾ ਜਿਹਾ ਸਵਾਹ ਨੂੰ ਪਾਸੇ ਕੀਤਾ ਥੱਲੋਂ, ਮੈਨੂੰ ਕਹਿੰਦਾ ਅੰਗਿਆਰੇ ਜੇ ਨਜ਼ਰ ਆਏ, ਫਿਰ ਮੈਂ ਕਹਿੰਦਾ ਥੋੜਾ ਜ਼ਿਆਦਾ ਕੀਤਾ, ਕਹਿੰਦਾ ਸ਼ਾਂਤੀ ਸਰੂਪ, ਕਹਿੰਦਾ ਫਿਰ ਥੋੜੇ ਜਿਹੇ ਤੱਤੇ ਹੋਏ, ਫਿਰ ਤੱਤੇ ਹੋਏ, ਕਹਿੰਦਾ ਮੈਂ ਜਦੋਂ ਫਿਰ ਸਾਰੇ ਕੋਲੇ ਚੱਕ ਤੇ ਸਵਾਹ ਉੱਤੋਂ, ਕਹਿੰਦੇ ਇਹ ਤਾਂ ਜਵਾਲਾਮੁਖੀ ਬਣ ਕੇ ਇਹ ਕਾਹਦਾ ਸ਼ਾਂਤੀ ਸਰੂਪ ਹੈ। ਸੋ ਇਹਨਾਂ ਨਾਲ ਕਿਉਂਕਿ ਇਹ ਜਿਹੜੇ ਤਾਂ ਇਹ ਜਾਲੀ ਨੇ ਤਾਂ ਫਿਰ ਖਿਸਕ ਜਾਂਦੇ ਨੇ, ਤੇ ਦੂਜਿਆਂ ਦੇ ਨਾਲ ਜਦੋਂ ਜਿਹੜੇ ਪਹਿਲਾਂ ਬੜੇ ਸੱਭਿਆਚਾਰਕ ਬੁਰਕਾ ਪਾ ਕੇ ਪੰਜਾਬੀ ਬਣ ਕੇ ਅਸੀਂ ਹਿੰਦੂ ਸਿੱਖ ਭਰਾ ਵੱਡੇ ਭਰਾ ਛੋਟੇ ਭਰਾ, ਤੇ ਜਦੋਂ ਡਿਬੇਟ ਜਿਹੜੇ, ਮੈਂ ਤਾਂ ਨਹੀਂ ਪੈਂਦਾ ਕਦੇ ਇਹਨਾਂ ਦੀਆਂ ਇਸ ਕਿਸਮ ਦੀਆਂ ਡਿਬੇਟਸ, ਪਰ ਜਿਹੜੇ ਸਾਡੇ ਵੀਰ ਭੈਣਾਂ ਇਹਨਾਂ ਨੂੰ ਇੰਗੇਜ ਕਰਦੇ ਨੇ, ਇਹ ਫਿਰ ਇਹਨਾਂ ਵਿਚਲਾ ਜਿਹੜਾ ਸ਼ੁੱਧ ਉਹ ਤੱਤ ਹੈ ਉਹ ਬਾਹਰ ਨਿਕਲ ਆਉਂਦਾ। ਸੋ ਇਹਨਾਂ ਨੇ ਕਿਹਾ ਜੀ ਵੀ ਪੁਲਿਸ ਅਫਸਰਾਂ ਦਾ ਦੇਖੋ ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਕੋਈ ਪੁਲਿਸ 'ਚ ਹੈ ਜਾਂ ਫੌਜ 'ਚ ਹੈ, ਜਿਸ ਸਰਕਾਰ ਦੀ ਨੌਕਰੀ ਕਰਦਾ, ਜੇ ਉਹਦੇ ਕਾਨੂੰਨਾਂ ਦੇ ਤਹਿਤ ਉਹ ਆਪਰੇਟ ਕਰਦਾ ਤੇ ਘੱਟੋ ਘੱਟ ਉਹਨਾਂ ਦਾ ਟੱਬਰ, ਉਹਨੂੰ ਪੈਨਸ਼ਨ ਵੀ ਮਿਲਦੀ ਹੈ, ਉਹ ਕਹਿ ਸਕਦੇ ਨੇ ਜੀ ਉਹਨਾਂ ਨੇ ਹੀ ਡਾਈਡ ਬੀਇੰਗ ਔਨ ਡਿਊਟੀ। ਪਰ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਜਾਂ ਜਿਸ ਬੁੱਚੜ ਦਾ ਹਵਾਲਾ ਇਹਨੇ ਦਿੱਤਾ ਹੈ ਸੋ ਕਾਲਡ ਪੈਟਰੀਓਟ ਇੰਡੀਅਨ ਨੇ, ਗੋਬਿੰਦ ਰਾਮ, ਹੁਣ ਜਿਹੜਾ ਪੰਜਾਬ ਦੇ ਵਿੱਚ ਪਿਛਲੇ 2 ਦਹਾਕਿਆਂ 'ਚ ਪੁਲਿਸ ਅਫਸਰਾਂ ਦਾ ਔਰ ਉਹਨਾਂ ਦੇ ਜਿਹੜੇ ਅੱਗੋਂ ਖਾਸ ਉਹਨਾਂ ਦੀਆਂ ਕੈਟਾਂ ਔਰ ਉਹਨਾਂ ਦੇ ਫੇਵਰੇਟ ਜਿਹੜੇ ਤਰੱਕੀਆਂ ਲੈਣ ਵਾਲੇ ਸੀ ਵਰਤਾਰੇ ਜੀ, ਉਹ ਤਾਂ ਇਹ ਪੈਟਰੀਓਟ ਇੰਡੀਅਨ ਪਿੰਕੀ ਕੈਟ ਦਾ ਹੀ ਦੇਖ ਲੈ, ਇਹਨਾਂ ਦਾ ਹੀ ਸਿਪਾਹੀ ਤੋਂ ਭਰਤੀ ਹੋਇਆ, ਇੰਸਪੈਕਟਰ ਤੱਕ ਪਹੁੰਚਿਆ, ਕਿਵੇਂ ਮਰਡਰ ਕੀਤਾ ਔਰ ਕਿਵੇਂ ਹੁਣ ਉਹ ਇੱਕ ਤੋਂ ਬਾਅਦ ਇੱਕ ਇਨਕਸ਼ਾਫ ਕਰ ਰਹੇ। ਸੋ ਜਿਹਦਾ ਇਹਨਾਂ ਨੇ ਜ਼ਿਕਰ ਕੀਤਾ ਗੋਬਿੰਦ ਰਾਮ ਦਾ, ਇਸ ਨੇ ਜਿੰਨਾ ਜ਼ੁਲਮ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੀਤਾ, ਜਿਸ ਕਦਰ ਇਹ ਹੇਠੀ ਵਾਲੇ ਸ਼ਬਦ ਵਰਤਦਾ ਰਿਹਾ ਔਰ ਜਿਵੇਂ ਔਰ ਦੁਹਰਾਇਆ ਨਹੀਂ ਜਾ ਸਕਦਾ ਇਸ ਫਾਰਮੈਟ ਦੇ ਵਿੱਚ ਕਿ ਇਹ ਜਿਹੜਾ ਇਸ ਕਿਸਮ ਦੇ ਸ਼ਬਦ ਮੇਰੀ ਜ਼ਬਾਨ ਤੇ ਨਹੀਂ ਆ ਸਕਦੇ ਜੋ ਇਹ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਨਾਲ ਜੋੜ ਕੇ ਫਿਰ ਆਪਣੇ ਆਪ ਨੂੰ ਜੋ ਇਹ ਦੱਸਦਾ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਚੈਲੰਜ ਹੁੰਦਾ ਹੈ, ਜਿਹੜਾ ਜ਼ਾਲਮ ਹੈ, ਜ਼ਾਬਰ ਹੈ, ਉਸ ਦੇ ਲਈ ਤਾਂ ਕੋਈ ਵੀ ਤਰੀਕਾ ਜਿਹੜਾ ਉਸ ਨੂੰ ਉਹ ਤਾਂ ਅਕਾਲ ਪੁਰਖ ਨੇ ਸਜ਼ਾ ਦੇਣੀ ਹੁੰਦੀ ਹੈ। ਔਰ ਇਹ ਜਿਹੜਾ ਜਦੋਂ ਅਸੀਂ ਬਾਣੀ ਦੇ ਸਿਧਾਂਤ ਤੇ ਯਕੀਨ ਰੱਖਦੇ ਤੇ ਫਿਰ ਅਸੀਂ ਇਹ ਮੰਨਦੇ ਕਿ ਭਾਈ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਉਸ ਪਾਪੀ ਨੂੰ ਕੋਈ ਬੇਅੰਤ ਸਿੰਘ ਸਤਵੰਤ ਸਿੰਘ ਸਟਾਈਲ ਦੰਡ ਦਿੰਦਾ ਹੈ, ਕੋਈ ਭਾਈ ਜਿੰਦਾ ਸੁੱਖਾ ਸਟਾਈਲ ਉਹਨੂੰ ਜਿਹੜਾ ਉਹ ਦੰਡ ਦਾ ਹੁੰਦਾ, ਜਾਂ ਇਸ ਜਿਹੜਾ ਜਾਲੀ ਜ਼ਾਲਮ ਬੰਦੇ ਨੂੰ ਇਸ ਦੇ ਦਫ਼ਤਰ ਦੇ ਵਿੱਚ ਕੋਈ ਸਜ਼ਾ ਦਿੰਦਾ, ਇਹ ਤਾਂ ਫਿਰ ਉਸ ਅਕਾਲ ਪੁਰਖ ਦੇ ਹੱਥ ਵਸ ਹੁੰਦਾ ਕਿ ਵੀ ਕਿਵੇਂ ਉਹਨੇ ਇਹਨਾਂ ਜ਼ਾਬਰਾਂ ਨੂੰ ਸਜ਼ਾ ਯਾਫਤਾ ਕਰਨੇ। ਪਰ ਅਸੀਂ ਸਮਝਦੇ ਹਾਂ ਵੀ ਜਿਹੜੇ ਬਹਾਦਰੀ ਦੇ ਨਾਲ
ਕਿਤੇ ਵੀ ਕੋਈ ਲੜਦੇ ਨੇ ਖਲੋਂਦੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਅਸੀਂ ਹਮੇਸ਼ਾ ਕਿਹਾ ਵੀ ਜੇ 10ਵੇਂ ਪਾਤਸ਼ਾਹ ਦੇ ਬਰਾਬਰ ਪਹਾੜੀ 22 ਧਾਰ ਦਾ ਰਾਜਾ ਹਰੀ ਚੰਦ ਹੈ, ਭਾਵੇਂ ਉਹਦੇ ਤੀਰ ਨੇ 10ਵੇਂ ਪਾਤਸ਼ਾਹ ਨੂੰ ਜ਼ਖਮੀ ਕੀਤਾ ਹੈ, ਖੂਨ ਵੀ ਨਿਕਲਿਆ ਉਹਨਾਂ ਦੇ ਤੇ ਵਜੇ ਜਬੈ ਬਾਣ ਡਾਗਿਓ ਤਬੈ ਰੋਸ ਜਾਗੋ ਵੀ ਫਰਮਾਇਆ, ਪਰ ਉਹਨੂੰ ਵੀਰ ਹਰੀ ਚੰਦ ਕਿਹਾ। ਸੋ ਸਾਨੂੰ ਇਸ ਦੌਰ 'ਚ 2-3 ਦਹਾਕਿਆਂ 'ਚ ਕੋਈ ਤੁਹਾਡਾ ਐਸਾ ਬਹਾਦਰ ਪੁਲਿਸ ਅਫਸਰ ਨਜ਼ਰ ਨਹੀਂ ਆਇਆ ਕਿ ਜਿਹਨੇ ਸਾਹਮਣੇ ਆ ਕੇ, ਜਿਹਨੂੰ ਕਹਿੰਦੇ ਨੇ ਲੀਡਿੰਗ ਫਰਮ ਦਾ ਫਰੰਟ, ਸਾਹਮਣੇ ਆਇਆ ਹੋਏ। ਤੁਸੀਂ ਤਾਂ ਬੇਗੁਨਾਹ ਨੂੰ ਟੈਂਕਾਂ ਤੋਪਾਂ ਦੇ ਗੋਲਿਆਂ ਦੇ ਨਾਲ ਮਾਰੇ, ਤੁਸੀਂ ਤਾਂ ਬੇਗੁਨਾਹ, ਤੁਹਾਡੀ ਇਸ ਕਾਇਰ ਪੁਲਿਸ ਨੇ ਹਜ਼ਾਰਾਂ ਨੂੰ ਚੁੱਕ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਬੀਬੀਆਂ ਨੂੰ ਬੇਅਦਬ ਕੀਤਾ। ਸੋ ਤੁਸੀਂ ਇਸ ਕਿਸਮ ਦੀ ਗੱਲ ਕਰੋ ਕਿ ਜੀ ਇਹ ਫਲਾਣਾ ਤੇ ਢਿਮਕਾ, ਇਹ ਤਾਂ ਪਹਿਲਾਂ ਆਪਣੀ ਔਕਾਤ ਦੇਖੋ ਵੀ ਤੁਸੀਂ ਕੀਤਾ ਕੀ ਹੈ। ਪਰ ਫਿਰ ਵੀ ਇਹ ਜਿਹੜਾ ਪੈਟਰੀਓਟ ਹੈ ਇੰਡੀਅਨ, ਇਹ ਪੈਟਰੀਓਟ ਹੀ ਰਹੇ ਤਾਂ ਚੰਗਾ ਹੈ, ਕਿਉਂਕਿ ਇਸ ਕਿਸਮ ਦੇ ਪੈਟਰੀਓਟ ਇੰਡੀਅਨ ਹੀ ਜਿਹੜੇ ਨੇ ਸਾਡੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਡੋਲਦੇ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਸ਼ਾਇਦ ਇਹ ਸੁਧਰ ਗਏ ਨੇ, ਉਹ ਅਹਿਸਾਸ ਜ਼ਰੂਰ ਕਰਵਾਉਂਦੇ ਨੇ ਕਿ ਸਾਡੇ ਲਈ ਅਲਟੀਮੇਟ ਪਾਥ ਖਾਲਿਸਤਾਨ ਦਾ ਹੈ। ਔਰ ਇਸ ਤੋਂ ਬਿਨਾਂ ਅਸੀਂ ਇਹਨਾਂ ਦੇ ਨਾਲ, ਇਸ ਕਿਸਮ ਦੀ ਸੋਚ ਵਾਲਿਆਂ ਦੇ ਨਾਲ, ਜਿਨ੍ਹਾਂ ਦੇ ਹੀਰੋ ਜ਼ਾਬਰ ਅਫਸਰ ਨੇ, ਔਰ ਇਹ ਲక్ష్ਮੀਕਾਂਤ ਚਾਵਲਾ, ਦੂਜੇ ਅਜੀਤ ਸੰਧੂ ਤੇ ਦੂਜੇ, ਉਹਨਾਂ ਨੂੰ ਰੱਖੜੀਆਂ ਬੰਨ੍ਹਦੇ ਸੀ ਜਾ ਕੇ ਵੀ ਤੁਸੀਂ ਜਿਹੜਾ ਇਹ ਕੰਮ ਕੀਤਾ, ਇਹ ਨਸਲ ਇਹੀ ਹੈ ਜੀ। ਡਾਕਟਰ ਸਾਹਿਬ ਫਿਰ ਵੀ ਇਹਨਾਂ ਦਾ ਸ਼ੁਕਰੀਆ ਜੀ। ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦੇ 2 ਸ਼ਲੋਕ ਚੁਣੇ ਨੇ ਜੀ। ਪਹਿਲਾ ਸ਼ਲੋਕ ਹੈ, ਕੰਠ ਰਮਣੀਏ ਰਾਮ ਰਾਮ ਮਾਲਾ, ਹਸਤ ਉੱਚ ਪ੍ਰੇਮ ਧਾਰਣੀ, ਜੀ ਭਣ ਜੋ ਉੱਤਮ ਸ਼ਲੋਕ, ਉਧਰਣੰਗ ਨੈਣ ਨੰਦਨੀ। ਹੁਣ ਇਹਦੇ 'ਚ 5ਵੇਂ ਪਾਤਸ਼ਾਹ ਨੇ ਜਿਹੜੇ ਮੂੰਹ ਤੋਂ ਰਾਮ ਰਾਮ ਮਾਲਾ ਦੇ ਸਹਾਰੇ ਦੇ ਨਾਲ, ਔਰ ਮਾਲਾ ਨੂੰ ਵੀ ਇੱਕ ਜਿਹੜਾ ਗਊ ਦੇ ਮੂੰਹ ਵਾਂਗ ਖੁੱਲਿਆ ਥੈਲਾ ਹੁੰਦਾ ਹੈ ਜਿਸ ਲਈ ਸ਼ਬਦ ਹਸਤ ਉੱਚ ਇਸਤੇਮਾਲ ਕੀਤਾ ਜਾਂਦਾ ਹੈ ਜੀ, ਉਸ ਅਲੰਕਾਰ ਨੂੰ ਜਾਂ ਉਸ ਪ੍ਰੋਸੈਸ ਨੂੰ ਵਰਤ ਕੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਜਿਹੜੇ ਰੱਬ ਦੇ ਬੰਦੇ ਨੇ ਉਹ ਮੁਖਾਰ ਬਿੰਦ ਤੋਂ, ਮੁਖ ਤੋਂ ਵਾਹਿਗੁਰੂ ਦੇ ਉਚਾਰਨ ਨੂੰ ਗਲੇ ਦੀ ਮਾਲਾ ਬਣਾਉਂਦੇ ਨੇ। ਹੁਣ ਬਹੁਤ ਵਾਰੀ ਮਾਲਾ ਰਾਮ ਰਾਮ ਜਪ ਰਹੇ ਹੁੰਦੇ ਨੇ, ਕੰਠ ਰਮਣੀ ਹੈ ਕਿ ਉਹ ਆਪਣੇ ਸੋਹਣੇ ਗਲੇ ਨੂੰ ਜਿਸ ਦੇ ਨਾਲ ਉਹ ਵਾਹਿਗੁਰੂ ਦਾ ਨਾਮ ਜਪਦੇ ਨੇ, ਮਾਲਾ ਬਣਾਉਂਦੇ ਨੇ। ਹਸਤ ਉੱਚ ਪ੍ਰੇਮ ਧਾਰਨੀ, ਜਿਹਦੇ 'ਚ ਮਾਲਾ ਜਿਸ ਉਹ ਰੱਖੀ ਹੁੰਦੀ ਹੈ ਬੈਗ 'ਚ, ਕਿਉਂਕਿ ਇਹ ਹੁੰਦਾ ਹੈ ਕਿ ਥੱਲੇ ਨਾ ਲੱਗੇ ਜਾਂ ਤਨ ਨੂੰ ਨਾ ਲੱਗੇ, ਉੱਚੀ ਛਾਤੀ ਦੇ ਉੱਤੇ, ਉਹਦੇ ਵਿੱਚ ਹੀ ਉਹ ਰਾਮ ਰਾਮ ਕਰੀ ਜਾਂਦੇ ਨੇ। ਸੋ ਗੁਰੂ ਸਾਹਿਬ ਨੇ ਕਿਹਾ ਵੀ ਵਾਹਿਗੁਰੂ ਦੇ ਨਾਂ ਨੂੰ ਉਸ ਦੇ ਪ੍ਰੇਮ ਦੇ ਨਾਲ ਹਿਰਦੇ 'ਚ ਧਾਰਨ ਕਰਨਾ, ਪ੍ਰੇਮ ਧਾਰਨੀ, ਇਹ ਸਮਝੋ ਕਿ ਹਸਤ ਉੱਚ ਹੈ, ਉਹ ਬੈਗ ਹੈ ਜਿਹਦੇ 'ਚ ਮਾਲਾ ਹੁੰਦੀ ਹੈ ਜੀ। ਜੀ ਭਣ ਜੋ ਉੱਤਮ ਸ਼ਲੋਕ, ਉਧਰਣੰਗ ਨੈਣ ਨੰਦਨੀ, ਕਿ ਜੀਵ ਦੇ ਨਾਲ ਤੁਸੀਂ ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਸ਼ਲੋਕ ਪੜ੍ਹਦੇ ਹੋ, ਬਾਣੀ ਪੜ੍ਹਦੇ ਹੋ। ਉਧਰਣੰਗ ਨੈਣ ਨੰਦਨੀ, ਨੰਦਨੀ ਮਾਇਆ ਨੂੰ ਕਹਿੰਦੇ ਨੇ, ਨੈਣ ਕੇ ਸੋਹਣੀਆਂ ਅੱਖਾਂ ਵਾਲੀ ਇਹ ਮਾਇਆ। ਸੋਹਣੀਆਂ ਅੱਖਾਂ ਵਾਲੀ ਮਾਇਆ ਦਾ ਮਤਲਬ ਜਿਸ ਮਾਇਆ ਨੇ ਸੰਸਾਰ ਨੂੰ ਫਸਾਇਆ ਹੋਇਆ ਹੈ, ਸੰਸਾਰ ਨੂੰ ਗਰਸਿਆ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਨੇ ਉਧਰਣੰਗ, ਤੁਸੀਂ ਉਸ ਤੋਂ ਬਚ ਜਾਂਦੇ ਹੋ, ਉਧਰ ਜਾਂਦੇ ਹੋ ਜੇ ਤੁਹਾਡੇ ਕੰਠ ਚੋਂ ਵਾਹਿਗੁਰੂ ਦਾ ਨਾਂ ਔਰ ਤੁਹਾਡੇ ਹਿਰਦੇ ਦੇ ਅੰਦਰ ਪ੍ਰੇਮ ਹੈ। ਔਰ ਅਗਲਾ ਸ਼ਲੋਕ ਵੀ ਇਸੇ ਨੂੰ ਹੀ ਐਮਫੇਸਾਈਜ਼ ਕਰਦਾ ਇਸ ਥਾਟ ਨੂੰ, ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ। ਗੁਰ ਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਿਸ਼ਟਣੈ, ਕੂਕਰੈ ਸੂਕਰੈ ਗਰਦ ਭੈ, ਕਾਕੈ ਸਰਪਣੈ ਤੁਲ ਖਲੈ। ਗੁਰ ਮੰਤਰ ਹੀਣਸ ਜੋ ਪ੍ਰਾਣੀ, ਕਿ ਜਿਹੜਾ ਪ੍ਰਾਣੀ, ਜਿਹੜਾ ਮਨੁੱਖ ਗੁਰੂ ਦੇ ਮੰਤਰ, ਗੁਰੂ ਦੇ ਸ਼ਬਦ, ਗੁਰੂ ਦੀ ਯਾਦ ਨੂੰ ਦਿਲ ਦੇ ਵਿੱਚ ਨਹੀਂ ਵਸਾਉਂਦਾ, ਜਿਹਦੇ ਜੀਵਨ ਦਾ ਆਧਾਰ ਗੁਰੂ ਦਾ ਸ਼ਬਦ ਨਹੀਂ ਹੈ, ਉਹ ਕੀ ਹੈ? ਕਿਉਂਕਿ ਜੇ ਤੁਸੀਂ ਮਨੁੱਖ ਦੇ ਅੰਦਰ ਡਿਵਿਨਿਟੀ ਨੂੰ ਸ਼ਬਦ ਰੀਅਲਾਈਜ਼ ਕਰਵਾਉਂਦੇ, ਤੇ ਜੇ ਉਸ ਡਿਵਿਨਿਟੀ ਦੈਵੀਪਣੇ ਨੂੰ ਸ਼ਬਦ ਦੇ ਨਾਲ ਤੁਸੀਂ ਨਹੀਂ ਇੰਜੋਏ ਕੀਤਾ, ਤਾਂ ਫਿਰ ਤੁਸੀਂ ਕੀ ਹੋ? ਕੂਕਰੇ ਕੁੱਤਾ ਜੀ, ਸੂਕਰੇ ਸੂਰ, ਗਰਦ ਭੈ ਗਧਾ, ਕਾਕੈ ਕਾਂ, ਸਰਪਣੇ ਸੱਪ, ਤੁਲ ਖਲਾ, ਖਲਾ ਮੂਰਖ। ਫਿਰ ਤੁਹਾਡਾ ਦਰਜਾ ਕੂਕਰੇ ਸੂਕਰੇ ਗਰਦ ਭੈ ਕਾਕੈ ਸਰਪਨੇ ਤੁਲ ਖਲਾ, ਫਿਰ ਤੁਸੀਂ ਇਹਨਾਂ ਦੇ ਸਟੇਟਸ ਦੇ ਹੱਕਦਾਰ ਹੋ ਜੇ ਤੁਹਾਡੇ ਅੰਦਰ
ਗੁਰੂ ਦਾ ਪਿਆਰ, ਗੁਰੂ ਦੀ ਯਾਦ, ਗੁਰੂ ਦਾ ਸਿਮਰਨ ਨਹੀਂ ਵਸਿਆ ਹੋਇਆ। ਜੀ ਸੋ ਇਹ 1 ਜਨਵਰੀ ਨੂੰ ਸਤਿਗੁਰੂ ਦੇ ਇਸ ਸ਼ਲੋਕ ਦੇ ਨਾਲ ਹੀ ਅਸੀਂ ਸ਼ੁਰੂ ਕਰਦੇ ਹਾਂ ਜੀ ਕਿ ਭਾਈ ਅਸੀਂ ਕੂਕਰੈ ਸੂਕਰੈ ਗਰਦਵੈ ਕਾਂ ਤੇ ਸੱਪ ਤੇ ਮੂਰਖ ਨਾ ਬਣੀਏ ਤੇ ਗੁਰੂ ਦੇ ਪਿਆਰ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰੀਏ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣੇ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TVAG4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।